ਹਾਂਜੀ ਭੈਣ ਜੀ, ਦੱਸਿਓ ਕੀ ਜਿਹੜਾ ਜਿਹੜਾ ਤੁਹਾਡੇ ਕੋਲ ਆਈਸ ਦੀ ਜਿਹੜੀ ਸਟੋਰੀ, ਆਈਸ ਦੀ ਜਿਹੜੀ ਰੇਡ ਦੀ ਸਟੋਰੀ ਆ, ਕੀ ਆ ਥੋੜੀ ਜਿਹੜੀ ਸ਼ੇਅਰ ਕਰਿਓ, ਹੱਡ ਬੀਤੀ ਕੀ ਆ। ਸੋ ਹਾਂਜੀ, ਉਹ ਅੰਡਰ ਸੁਪਰਵਿਜ਼ਨ ਸੀਗੇ। ਸੋ ਰੈਗੂਲਰਲੀ ਪਿਛਲੇ 2 ਸਾਲਾਂ ਤੋਂ ਆਪਣੀ ਫਾਲੋ ਅਪ ਕਰ ਰਹੇ ਸੀਗੇ। ਇਹ ਤੁਹਾਡੇ ਆਈ ਤੁਹਾਡੇ ਰਿਲੇਟਿਵ ਨੇ, ਰਿਸ਼ਤੇਦਾਰ ਨੇ, ਭਰਾ ਨੇ, ਹਸਬੈਂਡ ਨੇ? ਹਾਂਜੀ, ਮੇਰੇ ਹਸਬੈਂਡ ਨੇ। ਹਾਂਜੀ ਅੱਛਾ, ਤੁਹਾਡੇ ਹਸਬੈਂਡ ਦੇ ਨਾਲ ਇਹ ਵਾਪਰਿਆ। ਓਕੇ, ਹਾਂਜੀ। ਇਹ ਹਾਂਜੀ ਕਿਹੜੇ ਹਾਂਜੀ ਕਿਹੜੇ ਕਿਹੜੀ ਸਟੇਟ ਦੇ ਵਿੱਚ ਵਾਪਰਿਆ? ਇਹ ਕੈਲੀਫੋਰਨੀਆ ਬੇਕਰਸਫੀਲਡ ਹੈ। ਕੈਲੀਫੋਰਨੀਆ ਬੇਕਰਸਫੀਲਡ, ਹਾਂਜੀ। ਹੁਣ ਦੱਸਿਓ ਜੀ। ਅੱਛਾ, ਅੰਡਰ ਸੁਪਰਵਿਜ਼ਨ ਸੀਗੇ ਤੁਸੀਂ ਦੱਸ। ਇਹ ਆਪਣੇ ਕਲਾਇੰਟ ਵੀ ਨੇ। ਠੀਕ ਹੈ ਜੀ। ਹਾਂਜੀ ਹਾਂਜੀ, ਤੇ 2 ਸਾਲਾਂ ਤੋਂ ਅੰਡਰ ਸੁਪਰਵਿਜ਼ਨ ਸੀਗੇ ਤੇ ਫਾਲੋ ਪੂਰਾ ਕਰ ਰਹੇ ਸੀ ਆਈਸ ਨਾਲ ਵੀ, ਤੇ ਸੁਪਰਵਿਜ਼ਨ ਜਿਹੜੀ ਹੈਗੀ ਆ ਐਸੋਸੀਏਸ਼ਨ, ਉਹਨਾਂ ਨਾਲ ਵੀ। ਤੇ ਰੈਗੂਲਰ ਅਪੁਆਇੰਟਮੈਂਟ ਤੇ ਗਏ ਉਹਨਾਂ ਲਈ, ਤੇ ਉਹਨਾਂ ਨੇ ਰੈਗੂਲਰ ਕੁਐਸਚਨ ਪੁੱਛੇ ਤੇ ਕਹਿੰਦੇ ਓਕੇ ਜਾਓ, ਵੀ ਜੋ ਵੀ ਸਾਈਨ ਉਹ ਕਰਵਾਉਂਦੇ ਆ ਕਰਵਾ ਲਏ। ਤੇ ਥੋੜੀ ਦੇਰ ਬਾਅਦ ਉਹਨਾਂ ਨੇ ਕਾਲ ਕੀਤੀ ਕਿ ਤੁਸੀਂ ਇੱਕ ਸਾਈਨ ਕਰਨੇ ਭੁੱਲ ਗਏ। ਸੋ ਦੁਬਾਰਾ ਫਿਰ ਵਾਪਸ ਗਏ ਉੱਥੇ, ਤੇ ਦੈਨ ਉਹਨਾਂ ਨੂੰ ਕਹਿੰਦੇ ਕਿ ਵੀ ਹੈਵ ਟੂ ਡਿਟੇਨ ਯੂ। ਤੇ ਉਹ ਕਿਹੜੀ ਚੀਜ਼ ਤੇ ਜਿਹੜੇ ਸਾਈਨ ਕਿਹੜੀ ਚੀਜ਼ ਦੇ ਉੱਤੇ ਕਰਾਏ ਉਹਨਾਂ ਨੇ? ਬਾਅਦ ਚ ਪਤਾ ਲੱਗਾ ਜਿਹੜਾ ਜਦੋਂ ਐਵਰੀ ਵੀਕ ਮੰਥ ਜਦੋਂ ਜਾਂਦੇ ਆ ਨਾ, ਉਹਨਾਂ ਕੋਲ ਇੱਕ ਲੌਗ ਹੁੰਦਾ। ਠੀਕ ਹੈ। ਉਹ ਤੇ ਉਹਨਾਂ ਦੀ ਲਾਈਕ ਅਟੈਂਡੈਂਸ ਹੁੰਦੀ ਆ, ਜਿੱਦਾਂ ਹਾਜ਼ਰੀ ਜਿਹਨੂੰ ਕਹਿ ਦਿੰਦੇ ਵੀ ਹਾਜ਼ਰੀ। ਹਾਂਜੀ ਹਾਂਜੀ ਹਾਂਜੀ। ਇਹਨਾਂ ਦਾ I-130 ਵੀ ਅਪਰੂਵ ਸੀਗਾ। ਅੱਛਾ। ਹਨਾ, ਤੇ ਆਪਣਾ ਜਿਹੜਾ ਲੀਗਲੀ ਪ੍ਰੋਸੈਸ ਜਿਹੜਾ ਪਰਸੂ ਕਰ ਰਹੇ ਸੀਗੇ, ਜਿਹੜੇ ਫੈਮਿਲੀ ਬੇਸਡ ਵਾਲੇ ਕੇਸ ਆ, ਮੈਰਿਜ ਬੇਸਡ ਵਾਲੇ ਕੇਸ ਆ ਨਾ, ਜਿਨ੍ਹਾਂ ਦੇ ਇਹਦੇ ਵਿੱਚ ਕਈ ਕੈਟਾਗਰੀ ਦੇ ਲੋਕ ਆ ਜਾਂਦੇ ਆ। ਕਈਆਂ ਦੇ ਕੇਸ ਬੰਦ ਕਰਾਏ ਹੋਏ ਆ, ਕਈਆਂ ਦੇ ਕੇਸ ਸਰਕਿਟ ਕੋਰਟ ਤੋਂ ਫੇਲ ਹੋਏ ਆ, ਕਿਸੇ ਦੀ ਮੋਸ਼ਨ ਟੂ ਰੀਓਪਨ ਆ, ਡਿਫਰੈਂਟ ਸਿਨੈਰੀਓਜ਼ ਆ ਜਾਂਦੇ ਆ। ਬਟ ਬੇਸਿਕਲੀ ਪ੍ਰੋਸੈਸ ਕੀ ਹੁੰਦਾ ਕਿ I-130 ਤੁਸੀਂ ਪਹਿਲਾਂ ਅਪਰੂਵ। ਹਾਂਜੀ, ਮੋਸ਼ਨ ਟੂ ਰੀਓਪਨ ਵੀ ਪੈਂਡਿੰਗ ਸੀਗਾ, ਇਨ ਪ੍ਰੋਸੈਸ ਹੈ ਜੀ। ਤੇ ਉਹਦੇ ਵਿੱਚ ਕੀ ਹੁੰਦਾ ਕਿ ਨਾਰਮਲੀ ਬੜਾ ਸਿੱਧਾ ਜਿਹਾ ਰਾਜਕਰਨ ਜੀ ਪ੍ਰੋਸੈਸ ਹੁੰਦਾ ਕਿ ਤੁਹਾਡਾ ਜਿੱਦਾਂ ਹੁਣ ਵਿਆਹ ਵਾਲਾ ਜਿੱਦਾਂ ਇਹਨਾਂ ਦਾ ਅਪਰੂਵ ਹੋ ਗਿਆ, ਤੇ ਫਿਰ ਆਪਾਂ ਰਿਮੂਵਲ ਆਰਡਰਸ ਵਗੈਰਾ ਨਾਲ ਡੀਲ ਕਰਨਾ ਹੁੰਦਾ, ਜਾਂ 601A ਵੇਵਰ ਕਰਨੀ ਹੁੰਦੀ ਆ, ਜਾਂ 212 ਕਰਨੀ ਹੁੰਦੀ ਆ। ਕਈਆਂ ਨੇ ਮੋਸ਼ਨ ਟੂ ਰੀਓਪਨ ਦੇ ਰਾਊਟ ਤੇ ਜਾਂਦੇ ਆ ਕਿ ਆਪਾਂ ਇੱਥੇ ਹੀ ਜਿਹੜਾ ਖਾਰਿਜ ਕਰਾ ਕੇ ਦੇਖ ਲਈਏ। ਸੋ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਮੈਰਿਜ ਬੇਸਡ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਨਾਰਮਲੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਬੜੇ ਲੋਕੀ ਇਸ ਸਿਸਟਮ ਦੇ ਨਾਲ ਪੱਕੇ ਵੀ ਹੋਏ ਐਂਡ ਆਫ ਦਾ ਡੇ 601 ਕਰਾ ਕੇ। ਬਸ ਇਹ ਹੈ ਕਿ ਥੋੜਾ ਜਿਹਾ ਪ੍ਰੋਸੈਸ ਜਿਹੜਾ ਰਾਊਟ ਆ ਉਹ ਲੰਬਾ ਹੁੰਦਾ, 5 ਸਾਲ 7 ਸਾਲ ਜਿਹੜੇ ਲੱਗ ਜਾਂਦੇ ਆ ਕਈ ਵਾਰੀ। ਤੇ ਉਹਦੇ ਵਿੱਚ ਜਿਹੜੀ ਹਾਜ਼ਰੀ ਸੀਗੀ, ਜਿੱਦਾਂ ਇਹ ਦੱਸ ਰਿਹਾ ਕਿ ਰੈਗੂਲਰ ਉਹ ਹਾਜ਼ਰੀ ਰੂਟੀਨ ਲਾ ਰਹੇ ਸੀ, ਕੋਈ ਏਦਾਂ ਨਹੀਂ। ਤੇ ਓਬਵੀਅਸਲੀ ਫੈਮਿਲੀ ਮੈਨ ਆ, ਕੋਈ ਏਦਾਂ ਦਾ ਨਹੀਂ, ਕੋਈ ਰੈਕੋਰਡ ਨਹੀਂ, ਸਾਰਾ ਮਤਲਬ 100% ਜਿਹੜੀ ਕੰਮ ਕਰਦੇ ਆ, ਫੁੱਲ ਟਾਈਮ ਕੰਮ ਕਰਦੇ, ਵੀ ਪੇ ਟੈਕਸਸ, ਤੇ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਉਹਨਾਂ ਦਾ। ਤੇ ਤੁਸੀਂ ਸਿਟੀਜ਼ਨ ਆ, ਰਾਈਟ? ਕਿੰਨੇ ਚਿਰ ਤੋਂ ਇਹ ਜਾ ਰਹੇ ਸੀ ਆਈਸ ਵਾਲਿਆਂ ਦੇ? ਆਲਮੋਸਟ ਆਪਾਂ ਕਹਿ ਦਿੰਦੇ 19-20 ਮਹੀਨੇ ਹੋ ਗਏ ਸੀਗੇ। 19-20 ਮਹੀਨੇ ਜਿਹੜੇ ਉਹ ਹੋ ਗਏ ਸੀਗੇ। ਉਹਨਾਂ ਨੂੰ ਉਦਾਂ ਇੱਥੇ ਆਇਆ ਨੂੰ 2 ਸਾਲ ਤੋਂ ਵੱਧ ਹੋ ਗਿਆ ਸੀ ਜਾਂ ਘੱਟ ਹੋਏ ਸੀਗੇ? ਹਾਂਜੀ ਨਹੀਂ, ਉਹਨਾਂ ਨੂੰ ਇੱਥੇ ਆਇਆ ਨੂੰ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਸੀ। ਅੱਛਾ, ਅਜੇ ਤਾਂ ਆਪਾਂ ਕਹਿਣਾ ਜੀ 2 ਸਾਲ ਵਾਲੇ ਦੱਸਦੇ ਸੀ, ਉਦੋਂ ਨਹੀਂ ਸੀ ਲੋਕ ਮੰਨਦੇ, ਤੇ 10 ਸਾਲ ਵਾਲਿਆਂ ਨੂੰ ਵੀ ਚੱਕ ਲਿਆ। ਰਾਈਟ। ਸੋ ਰਾਜਕਰਨ ਜੀ, ਮੈਂ ਉਹੀ ਨਾ ਗੱਲ ਕੀ ਸੀਗੀ ਕਿ ਕਿਤੇ ਨਾ ਕਿਤੇ ਮੈਨੂੰ ਗੁੱਸਾ ਵੀ ਹੈਗਾ ਥੋੜਾ ਜਿਹਾ ਕਮਿਊਨਿਟੀ ਤੇ, ਕਿ ਯਾਰ ਆਪਣਾ ਨਾ। ਸੋ ਕੱਲ ਮੈਂ ਭੈਣ ਜੀ ਹੁਣਾਂ ਨਾਲ ਗੱਲ ਕੀਤੀ। ਮੈਂ ਕਿਹਾ ਭੈਣ ਜੀ ਏਦਾਂ ਕਿ ਮੇਰੀ ਫਰਸਟ੍ਰੇਸ਼ਨ ਇਹ ਹੈ ਕਿ ਯਾਰ ਕਈ ਵਾਰੀ ਨਾ ਲੋਕੀ ਸੋਚਦੇ ਆ ਕਿ ਪਤਾ ਨਹੀਂ ਵਕੀਲ ਤੇ ਰੇਡੀਓ ਤੇ ਆਪਾਂ ਕੀ ਗੱਲਾਂ ਕਰੀ ਜਾਂਦੇ ਆ, ਕਿ ਉਦਾਂ ਹੀ ਕਨਸੈਪਟ ਆ ਨਾ ਕਿ ਬੰਦੇ ਆਪਣੇ ਮੂਡ ਦੇ ਹਿਸਾਬ ਨਾਲ ਜਿਹਦਾ ਜੀ ਕਰਦਾ ਜੋ ਕਮੈਂਟ। ਪਰ ਤੁਸੀਂ ਦੇਖੋ ਕਿ ਫੈਮਿਲੀ ਮੈਨ ਕੋਈ ਪ੍ਰੋਬਲਮ ਨਹੀਂ, ਮਤਲਬ ਏਦਾਂ ਦੇ ਇਮੀਗ੍ਰੈਂਟ ਨੂੰ ਫੜ ਕੇ ਕੀ ਮਤਲਬ ਗੇਨ ਕੀ ਹੋਣਾ? ਮਤਲਬ ਕਿ ਕੋਈ ਪਾਲਿਸੀ ਸਰਵ ਨਹੀਂ ਹੁੰਦੀ, ਕੋਈ ਉਹਦੇ ਵਿੱਚ ਉਹ ਨਹੀਂ ਹੈਗਾ। ਇਹ ਬੰਦਾ ਕਿਹੜਾ ਭੱਜ ਚੱਲਿਆ ਜਿਹੜਾ ਕਰਦਾ, ਆਲਰੇਡੀ ਸਪਾਊਸ ਸਿਟੀਜ਼ਨ ਆ, ਸਿੱਧਾ ਸਾਡੇ ਕੋਲ ਰਾਹ ਪਿਆ, ਉਸ ਰਾਸਤੇ ਆਪਾਂ ਤੁਰੇ ਹੋਏ ਆ। ਰੈਗੂਲਰ ਆਪਾਂ ਹਾਜ਼ਰੀਆਂ ਲਾ ਰਹੇ ਆ, I-130 ਹਰੇਕ ਚੀਜ਼ ਆਪਾਂ ਤੁਹਾਡੇ ਕੋਲ ਆਣੀ ਆ। ਅਕੋਰਡਿੰਗ ਟੂ ਲਾਅ ਸਾਰਾ ਕੁਝ ਜਿੱਦਾਂ ਕਹਿੰਦੇ ਵੀ ਉਹ ਸਾਰਾ ਕੁਝ ਕਰ ਰਹੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਉਦਾਂ ਹੀ ਬਸ ਹੁਣ ਤੁਸੀਂ ਦੇਖੋ। ਅੱਛਾ ਭੈਣ ਜੀ, ਇਹ ਦੱਸਿਓ ਵੀ ਜਦੋਂ ਇਹ ਪਹਿਲੋਂ ਸਾਈਨ ਕਰਕੇ ਬਾਹਰ ਨਿਕਲੇ, ਫਿਰ ਕਿਹੜੀ ਗੱਲ ਕਹਿ ਕੇ ਵਾਪਸ ਲੈ ਗਏ? ਬਸ ਇਦਾਂ ਹੀ ਪਤਿਆ ਕੇ ਲੈ ਗਏ ਵੀ ਤੁਹਾਡੇ ਕੋਲ ਸਾਈਨ ਜਿਹੜੇ ਇੱਕ ਰਹਿ ਗਏ, ਬਸ ਇਦਾਂ ਹੀ ਕਹਿ ਕੇ ਉਹਨਾਂ ਨੂੰ ਹਾਂਜੀ ਕਾਲ ਵੀ ਕੀਤਾ, ਤੇ ਉਹਨਾਂ ਦੀ ਐਪ ਤੇ ਮੈਸੇਜ ਵੀ ਆਇਆ, ਤੇ ਉਹ ਸਕਰੀਨਸ਼ਾਟ ਵੀ ਮੇਰੇ ਕੋਲ ਹੈਗਾ। ਬਸ ਇਹੀ ਕਿਹਾ ਕਿ ਯੂ ਫੋਰਗਾਟ ਟੂ ਸਾਈਨ, ਲਿਟਰਲੀ ਭੁੱਲ ਗਏ ਸਾਈਨ ਕਰਨਾ। ਹਾਂਜੀ। ਤੇ ਹੁਣ ਭੈਣ ਜੀ ਤੁਸੀਂ ਦੱਸ ਰਹੇ ਸੀਗੇ ਕਿ ਅੱਜ ਵੀ ਕੋਈ ਕਾਲ ਆਈ ਸੀਗੀ, ਉਹ ਜੇ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਕਰ ਸਕਦੇ ਆ ਕੰਟੈਂਟ ਤੁਸੀਂ ਸ਼ੇਅਰ ਕਰ ਦਿਓ, ਜੇ ਥੋੜੀ ਹੋਰ ਇਨਫੋਰਮੇਸ਼ਨ ਦੇ ਸਕਦੇ ਆ। ਮੈਨੂੰ ਵੀ ਨਹੀਂ ਪਤਾ ਹੁਣ ਅੱਜ ਕੀ ਹੋਇਆ। ਹਾਂਜੀ, ਉਹ ਲਾਈਕ ਉਸ ਤੋਂ ਬਾਅਦ
ਆਈਸ ਵਿੱਚ ਲੈ ਕੇ ਜਾਂਦੇ ਆ, ਜਿਹੜੀ ਸੁਪਰਵਿਜ਼ਨ ਆਫਿਸ ਤੋਂ ਬਾਅਦ ਆਈਸ ਤੇ ਦੈਨ ਡਿਟੈਂਸ਼ਨ ਸੈਂਟਰ 'ਚ ਲੈ ਕੇ ਜਾਂਦੇ ਆ। ਸੋ ਉਹਨਾਂ ਨੇ ਸਿਰਫ ਮੈਨੂੰ ਐਡਰੈਸ ਦਿੱਤਾ ਸੀਗਾ ਉੱਥੋਂ ਦਾ, ਤੇ ਫੋਨ ਨੰਬਰ ਦਿੱਤਾ ਸੀ, ਇਸ ਫੋਨ ਤੇ ਤੁਸੀਂ ਕਾਲ ਕਰ ਲਓ ਫॉर ਫਰਦਰ ਇਨਫੋਰਮੇਸ਼ਨ। ਜਿਹੜਾ ਉਹ ਐਡਰੈਸ ਵੀ ਦਿੰਦੇ ਆ ਨਾ, ਉਹ ਤੁਹਾਨੂੰ ਗੂਗਲ ਉੱਥੇ ਲੈ ਕੇ ਨਹੀਂ ਜਾਂਦਾ। ਅਸੀਂ ਉੱਥੇ ਫਿਰ ਬਹੁਤ ਡਿਫੀਕਲਟੀ ਨਾਲ ਪਹੁੰਚੇ, ਪੁੱਛ ਕੇ। ਹਾਂਜੀ, ਸੋ ਆਈ ਡੋਨਟ ਨੋ ਸਮਹਾਉ। ਅੱਛਾ, ਉਹ ਐਡਰੈਸ ਜਿੱਦਾਂ ਇਹ ਹੋ ਸਕਦਾ ਇਹਨਾਂ ਨੇ ਕੋਈ ਹਾਂਜੀ। ਨਵਾਂ ਡਿਟੈਂਸ਼ਨ ਸੈਂਟਰ ਬਣਾਇਆ ਹੈ? ਨਹੀਂ, ਡਿਟੈਂਸ਼ਨ ਸੈਂਟਰ ਨਵਾਂ ਨਹੀਂ ਹੈਗਾ, ਪਰ ਗੂਗਲ ਨਹੀਂ ਉਹਨੂੰ ਚੱਕਦਾ ਹੈਗਾ। ਅੱਛਾ, ਉਹ ਦਿਖਾ ਨਹੀਂ ਰਿਹਾ। ਮੇਰੇ ਫੋਨ ਤੇ ਨਹੀਂ ਸੀ ਚੱਕਿਆ। ਹਾਂਜੀ, ਤੇ ਫਿਰ ਤੁਸੀਂ ਹੁਣ ਉੱਥੇ ਉਹ ਹੁਣ ਅਜੇ ਵੀ ਡਿਟੈਂਸ਼ਨ ਸੈਂਟਰ 'ਚ ਹੀ ਨੇ? ਕਿੰਨੇ ਦਿਨ ਹੋ ਗਏ? ਹਾਂਜੀ, ਹਲੇ ਅੱਜ 3rd ਡੇ ਆ, ਹਲੇ ਵੀ ਡਿਟੈਂਸ਼ਨ ਸੈਂਟਰ 'ਚ ਆ। ਪਰ ਫਿਰ ਉੱਥੇ ਜਦੋਂ ਉਹਨਾਂ ਦੀ ਪ੍ਰੋਸੈਸ ਹੁੰਦੀ ਆ, ਆਫਟਰ 24 ਆਵਰਸ ਦੇ ਗਿਵ ਦੇਮ, ਉਹਨਾਂ ਨੂੰ ਇੱਕ ਫੋਨ ਨੰਬਰ ਦਿੰਦੇ ਆ ਉਹ, ਵੀ ਇਸ ਫੋਨ ਤੇ ਤੁਸੀਂ ਤੁਹਾਡੇ ਫੈਮਿਲੀ ਮੈਂਬਰ ਕੁਝ ਪੈਸੇ ਪਾ ਸਕਦੇ ਆ, ਤਾਂ ਕਰਕੇ ਉੱਥੋਂ ਕਾਲ ਕਰ ਸਕਣ ਸਾਨੂੰ। ਅੱਛਾ, ਕਲੈਕਟ ਕਾਲ ਜਿਹੜੀ ਉਹਦੇ ਲਈ। ਹਾਂਜੀ ਹਾਂਜੀ, ਉਹਨਾਂ ਲਈ ਉਹ ਅਸੀਂ ਪੈਸੇ ਪਾ ਕੇ ਫਿਰ ਹੁਣ ਉਹ ਕਾਲ ਕਰ ਸਕਦੇ ਆ ਸਾਨੂੰ ਦਿਨ 'ਚ, ਜਦੋਂ ਵੀ ਉਹ 2-3 ਵਾਰੀ ਕਰ ਸਕਦੇ ਆ। ਇਹ ਤਾਂ ਤੁਹਾਡੀ ਜ਼ਿੰਦਗੀ ਅਪਸਾਈਡ ਡਾਊਨ ਹੀ ਕਰਤੀ ਆਈਸ ਨੇ। ਇਹ ਮਤਲਬ ਤੁਸੀਂ ਅਕੋਰਡਿੰਗ ਟੂ ਲਾਅ ਸਭ ਕੁਝ ਚੱਲ ਰਹੇ ਸੀਗੇ ਪਰਿਵਾਰ ਦੇ ਵਿੱਚ ਵੀ, ਹੁਣ ਇਹ ਤਾਂ ਕਹਿਰ ਵਾਲੀ ਗੱਲ ਬਣ ਸਾਰਿਆਂ ਲਈ ਬਹੁਤ ਔਖਾ। ਆਈ ਮੀਨ ਜਿਨ੍ਹਾਂ ਦੇ ਯੰਗ ਬੱਚੇ ਹੈਗੇ ਆ ਹਨਾ, ਉਹਨਾਂ ਲਈ, ਜਿਨ੍ਹਾਂ ਨੂੰ ਕੋਈ ਫਾਈਨੈਂਸ਼ੀਅਲ ਨਹੀਂ ਹੈਗਾ, ਬਹੁਤ ਹੀ ਜ਼ਿਆਦਾ ਔਖਾ। ਪਰ ਇੱਕ ਮੇਰੀ ਸੁਜੈਸ਼ਨ ਹੋਊਗੀ ਜਿਹੜੀ ਮੈਂ ਨਹੀਂ ਸੀ ਕਰ ਸਕੀ ਪਹਿਲਾਂ, ਆਪਣੇ ਫੈਮਿਲੀ ਮੈਂਬਰ ਦਾ ਜਿੱਦਾਂ ਕਹਿੰਦੇ ਆ ਉਹ ਪਾਵਰ ਆਫ ਅਟਰਨੀ ਵਗੈਰਾ, ਯੂ ਸ਼ੁਡ, ਉਹਨੂੰ ਤੁਹਾਡੇ ਕੋਲ ਹੋਣੀ ਚਾਹੀਦੀ ਆ। ਮੇਰੇ ਕੋਲ ਨਹੀਂ ਹੈਗੀ, ਤਾਂ ਕਿ ਕੁਝ ਬਾਅਦ ਤੁਹਾਨੂੰ ਕੁਝ ਚਾਹੀਦਾ ਤੁਸੀਂ ਉਹ ਕਰ ਸਕੋ। ਜਿਹਨਾਂ ਨੂੰ ਨਹੀਂ ਪਤਾ ਪਾਵਰ ਆਫ ਅਟਰਨੀ ਕੀ ਹੁੰਦਾ, ਕਿ ਇੱਕ ਸਪੈਸੀਫਿਕ ਪਾਵਰ ਆਫ ਅਟਰਨੀ ਹੁੰਦੀ ਹੈ, ਇੱਕ ਜਨਰਲ ਪਾਵਰ ਆਫ ਅਟਰਨੀ ਹੁੰਦੀ ਹੈ। ਜਿਹਨਾਂ ਦੀ ਪ੍ਰਾਪਰਟੀਆਂ, ਬਿਜ਼ਨਸ ਵਗੈਰਾ ਹੈਗੇ ਆ, ਠੀਕ ਆ, ਉਹ ਇੱਕ ਪਾਵਰ ਆਫ ਅਟਰਨੀ ਐਗਜ਼ੀਕਿਊਟ ਕਰਨ, ਘਰ ਵਾਲੀ ਉਹਦੇ ਕਿਸੇ ਦੇ ਵੀ, ਜਿਹੜਾ ਵੀ ਤੁਹਾਡਾ ਰਿਲੇਟਿਵ ਉਹਦੇ ਜਾ ਕੇ ਤੁਸੀਂ ਕਰ ਸਕਦੇ ਆ ਕਚਹਿਰੀਆਂ। ਸੌਖਾ ਹੀ ਹੁੰਦਾ, ਕੋਈ ਐਡਾ ਔਖਾ ਕੰਮ ਨਹੀਂ ਹੁੰਦਾ। ਉਹਦੇ ਨਾਲ ਕੀ ਹੈ ਕਿ ਪਿੱਛੋਂ ਦੀ ਜੇ ਕਿਸੇ ਨੇ ਬਿਜ਼ਨਸ ਡਿਸੀਜਨ ਵਗੈਰਾ ਲੈਣੇ ਆ, ਉਹ ਸੌਖਾ ਹੋ ਜਾਂਦਾ, ਜਿੱਦਾਂ ਭੈਣ ਜੀ ਗੱਲ ਕਰ ਰਹੇ ਆ। ਤੇ ਹੁਣ ਜੇ ਬੰਦਾ ਡਿਟੇਨਡ ਆ, ਕਈ ਵਾਰੀ ਨਹੀਂ ਫੈਸਲੇ ਕਰ ਸਕਦਾ, ਸਾਨੂੰ ਅੱਗੇ ਫਿਊਚਰ ਵੀ ਨਹੀਂ ਪਤਾ ਕਿ ਕਿੱਧਰ ਨੂੰ ਗੱਲ ਜਾਣੀ ਹੈ, ਤੇ ਉਹ ਪਾਵਰ ਆਫ ਅਟਰਨੀ ਤੁਸੀਂ ਭੈਣ ਜੀ ਬੜਾ ਵਧੀਆ ਪੁਆਇੰਟ ਦੱਸਿਆ ਕਿ ਉਹ ਕਰਕੇ ਰੱਖੋ। ਤੇ ਇੱਕ ਚੀਜ਼ ਜੇ ਤੁਸੀਂ ਹੋਰ ਦੱਸ ਦੋ, ਕਿ ਜੇ ਤੁਹਾਨੂੰ ਥੋੜਾ ਜਿਹਾ ਦੱਸ ਸਕੋ ਕਿ ਡਿਟੈਂਸ਼ਨ ਦੇ ਵਿੱਚ ਕਿੱਦਾਂ ਦਾ ਐਟਮੋਸਫੇਅਰ ਹੁੰਦਾ ਉੱਥੇ, ਕੀ ਜੇ ਤੁਹਾਨੂੰ ਕੋਈ ਖਬਰ ਦਿੱਤੀ ਹੋਵੇ ਉਹਨਾਂ ਨੇ ਕਿ ਕੀ ਮਾਹੌਲ ਆ ਉੱਥੇ? ਉੱਥੇ ਉਹਨਾਂ ਨੇ ਕਿਹਾ ਵੀ 3 ਕੈਟਾਗਰੀ ਆ, ਲਾਈਕ ਬਲੂ ਯੂਨੀਫਾਰਮ 'ਚ ਨੇ ਜਿਹੜੇ, ਕੁਛ ਉਹਨਾਂ ਨੂੰ ਰੈਜ਼ੀਡੈਂਟ ਕਹਿੰਦੇ ਆ, ਇਨਮੇਟ ਨਹੀਂ ਕਹਿੰਦੇ ਹੈਗੇ, ਜਾਂ ਪ੍ਰਿਜ਼ਨਰ ਨਹੀਂ ਕਹਿੰਦੇ ਹੈਗੇ, ਰੈਜ਼ੀਡੈਂਟ ਕਹਿੰਦੇ ਆ। ਸੋ ਇੱਕ ਬਲੂ 'ਚ ਹੈ, ਪਰਪਲ ਤੇ ਰੈੱਡ। ਜਿਹੜੇ ਰੈੱਡ ਵਾਲੇ ਆ ਉਹਨਾਂ ਦਾ ਲਾਈਕ ਯੂ ਕੈਨ ਸੇ ਕਿ ਕ੍ਰਿਮੀਨਲ ਰੈਕਡ ਕੋਈ ਹੈਗਾ। ਪਰਪਲ ਵਾਲਿਆਂ ਦਾ ਘੱਟ ਕ੍ਰਿਮੀਨਲ ਰੈਕਡ ਵਾਲਾ, ਤੇ ਜਿੱਦਾਂ ਮੇਰੇ ਹਸਬੈਂਡ, ਉਹਨਾਂ ਦਾ ਬਲੂ 'ਚ ਆ, ਜਿਨ੍ਹਾਂ ਦਾ ਕੋਈ ਰੈਕਡ ਨਹੀਂ, ਕ੍ਰਿਮੀਨਲ ਰੈਕਡ ਨਹੀਂ ਹੈਗਾ, ਉਹਨਾਂ ਨੂੰ ਬਲੂ 'ਚ ਰੱਖਦੇ ਆ। ਸੋ ਉੱਦਾਂ ਕੋਈ ਉਹਨਾਂ ਨੂੰ ਚੇਨਸ ਵਗੈਰਾ ਨਹੀਂ ਪਾਈਆਂ ਹੋਈਆਂ। ਜੀ, ਕੀ ਹੁਣ ਦੱਸਦੇ ਕੀ ਅੱਗੇ, ਕੀ ਤੁਹਾਡਾ ਨੈਕਸਟ ਸਟੈਪਸ ਕੀ ਤੁਹਾਨੂੰ ਦੱਸ ਰਹੇ, ਕੀ ਕਰਨਾ ਆ? ਕਿਉਂਕਿ ਹੁਣ ਇਹ ਇੱਕ ਖਤਰਾ ਟਿਟਕਿਆਣਾ ਜੀ ਭੈਣ ਜੀ, ਇਹ ਜਿਹੜਾ ਜ਼ਰੂਰ ਮੰਡਰਾ ਰਿਹਾ ਵੀ ਯੂ ਨੈਵਰ ਨੋ, ਇਹਨਾਂ ਨੇ ਡਿਟੇਨ ਕਰਕੇ, ਕਿਉਂਕਿ ਫਲਾਈਟ ਕਿਤੇ ਪੈਨਾਮਾ ਨੂੰ ਘੱਲ ਦਿੰਦੇ, ਕਿਤੇ ਘੱਲ ਦਿੰਦੇ, ਕਿਤੇ ਵਾਪਸ ਘੱਲ ਦਿੰਦੇ। ਸੋ ਕੀ ਦੱਸ ਰਹੇ ਆ? ਸੋ 2 ਆਪਸ਼ਨ ਹੋ ਸਕਦੀਆਂ ਨੇ। ਇੱਕ ਤਾਂ ਤੁਸੀਂ ਆਪਣੇ ਵਕੀਲ ਨਾਲ ਗੱਲ ਕਰਕੇ, ਜਿੱਦਾਂ ਸਾਡੇ ਕੇਸ ਵਿੱਚ ਅਸੀਂ ਸਟੇ ਦਾ ਕੀਤਾ ਜਾਂ ਬੌਂਡ ਦਾ ਕੀਤਾ, ਹੋਪਫੁਲੀ ਦੇ ਅਪਰੂਵ ਇਟ, ਕਿ ਉਹਨਾਂ ਨੂੰ ਛੱਡ ਦੇਣ, ਜਾਂ ਬੇਲ ਬੌਂਡ ਤੇ ਜਾਂ ਕਿਸੇ ਹੋਰ ਸ਼ਰਤ ਤੇ, ਜਾਂ ਅਦਰ ਆਪਸ਼ਨ ਕਿ ਹਾਂ ਭੇਜ ਦੇਣ ਇੰਡੀਆ ਵਾਪਸ। So I think those are the only 2 options in my case, but ਹਰੇਕ ਕੇਸ ਡਿਫਰੈਂਟ ਨੇ ਉੱਥੇ। ਜੀ, ਸੋ ਇਹਦੇ ਵਿੱਚ ਕੀ ਸੀਗਾ ਭਾਜੀ, ਆਪਾਂ ਨਾਰਮਲੀ ਇੱਕ ਸਟੇ ਮੋਸ਼ਨ ਜਿਹੜੀ ਫਾਈਲ ਕਰਦੇ ਆ ਆਈਸ ਦੇ ਨਾਲ, ਠੀਕ ਹੈ, ਤੇ ਅਗੇਨ ਉਹਨੂੰ ਸੇਮ ਥਿੰਗ ਕਿ ਇੱਥੇ ਤੁਹਾਡੇ ਉਹ ਬੜੇ ਰੈਲੇਵੈਂਟ ਆ ਜਾਂਦੇ ਕਿ ਤੁਸੀਂ ਟੈਕਸਿਸ ਭਰੇ ਆ, ਤੁਹਾਡੇ US ਸਿਟੀਜ਼ਨ ਬੱਚੇ ਆ, ਵਾਈਫ ਆ, ਸਾਰੀਆਂ ਉਹ ਚੀਜ਼ਾਂ, ਇਕੁਇਟੀਜ਼ ਕੀ ਹੈਗੀਆਂ। ਪਰ ਇਹ ਹੈ ਕਿ ਟੈਕਨੀਕਲੀ ਅਗੇਨ ਡਿਪੈਂਡ ਕਰਦਾ ਟਰੰਪ ਤੇ, ਜਿੱਦਾਂ ਇਹਨਾਂ ਨੇ ਕੈਟੇਗਰਾਈਜੇਸ਼ਨ ਦੱਸੀ ਆ ਕਿ ਐਨਫੋਰਸਮੈਂਟ ਪ੍ਰਾਇੋਰਟੀ ਕਿਹੜੀ ਹੋਣੀ ਆ, ਕਿ ਸਾਰੇ ਭੇਜ ਦੇਣੇ ਆ ਕਿ ਕਿੱਦਾਂ ਕਰਨਾ ਨਾ। ਸੋ ਜੇ ਇਹ ਵਾਪਸ ਭੇਜ ਦਿੰਦੇ ਆ ਫॉर ਐਗਜ਼ਾਮਪਲ, ਕਿ ਫਿਰ ਬੰਦੇ ਤੇ 10 ਸਾਲ ਦੀ ਬਾਰ ਹੁੰਦੀ ਆ ਟੈਕਨੀਕਲੀ ਸਪੀਕਿੰਗ, ਹੈ ਨਾ। ਠੀਕ ਆ, ਤੇ ਉਹ 10 ਸਾਲ ਦੀ ਬਾਰ ਨੂੰ ਤੁਹਾਨੂੰ ਫਿਰ ਡੀਲ ਕਰਨਾ ਪੈਂਦਾ ਵੇਵਰਸ ਦੇ ਥਰੂ, ਤੇ ਹੋ ਸਕਦਾ ਕਿ ਆਪਾਂ ਉਹਨੂੰ ਕੱਟ ਸ਼ਾਰਟ ਕਰ ਪਾਈਏ ਕਿ 10 ਸਾਲ ਦੀ ਜਗ੍ਹਾ 4-5 ਸਾਲ 'ਚ ਆਪਣੀ ਗੱਲ ਬਣ ਜਾਏ, ਡਿਪੈਂਡਿੰਗ ਔਨ ਪ੍ਰੋਸੈਸਿੰਗ ਟਾਈਮ।
ਓਕੇ ਤੇ ਠੀਕ ਹੈ ਅਦਰਵਾਈਜ਼ ਨਹੀਂ ਤੇ ਜੇ ਮੰਨ ਲਓ ਕਿ ਦੌਰ ਇਦਾਂ ਦਾ ਆ ਜਾਂਦਾ ਕਿ ਉਹ ਵੇਵਰਸ ਵਗੈਰਾ ਵੀ ਨਹੀਂ ਅਪਰੂਵ ਕਰਦੇ, ਹਾਂ ਫਿਰ ਇਹ ਹੋਊਗਾ ਕਿ 10 ਸਾਲ ਬਾਅਦ ਬੰਦਾ ਨਾਰਮਲੀ ਕਲੀਨ ਜਿਹੜਾ ਐਲੀਜੀਬਲ ਹੋ ਜਾਂਦਾ ਹੈ ਨਾ, ਸੋ 10 ਸਾਲ ਦਾ ਟਾਈਮ ਜਿਹੜਾ ਬਾਹਰ ਕੱਟਣਾ ਪੈਂਦਾ। ਤੇ ਅਗੇਨ ਫਿਰ ਜਿਹੜੀ ਜੇ ਤਾਂ ਛੱਡ ਦਿੰਦੇ ਆ, ਉਹੀ ਸੇਮ ਫਾਈਟ ਆਪਾਂ ਯੂਐਸ 'ਚ ਰਹਿ ਕੇ ਕਰਨੀ ਸੀ, ਬੰਦੇ ਨੂੰ ਸਿਰਫ ਇੰਟਰਵਿਊ ਲਈ ਭੇਜੀਦਾ ਸੀਗਾ ਬਾਹਰ। ਹੂੰ ਪਰ ਹੁਣ ਜੇ ਜਿੱਦਾਂ ਫੜ ਲੈਂਦੇ ਆ ਇਹ, ਤੇ ਪ੍ਰੋਬਲਮ ਇਹ ਪੈ ਜਾਣੀ ਹੈ ਕਿ ਫਿਰ ਜਿਹੜਾ ਰਿਲੇਟਿਵ ਆ ਉਹ ਦੂਰ ਹੋ ਜਾਂਦਾ ਹੈ ਨਾ ਫੈਮਿਲੀ ਮੈਂਬਰਸ ਤੋਂ, ਤੇ ਉਹ ਫਾਈਟ ਸਾਨੂੰ ਬਾਹਰ ਕਰਨੀ ਪੈਂਦੀ ਹੈ। ਠੀਕ ਆ। ਸੋ ਇੱਥੇ ਭੈਣ ਜੀ ਤੁਹਾਡੇ ਹਸਬੈਂਡ ਨੇ ਕੋਈ ਪਰ ਇਹ ਰਾਈਟ ਰੂਈਟ ਵਾਲੀ ਇੱਥੇ ਤਾਂ ਕੋਈ ਗੱਲ ਹੀ ਨਹੀਂ ਜਿਹੜੀ ਉਹ ਬਣੀ ਅਟਰਨੀ ਟਿਰਕੈਣੇ, ਜਿੱਦਾਂ ਤੁਸੀਂ ਵੀ ਦੱਸ ਰਹੇ ਸੀਗੇ ਵੀ ਇਹ ਤਾਂ ਫਿਰ ਉਹ ਧੋਖੇ ਦੇ ਨਾਲ ਹੀ ਬੰਦੇ ਤੋਂ ਕਿਸੇ ਕਾਗਜ਼ ਤੇ ਸਾਈਨ ਕਰਾ ਕੇ ਬੰਦੇ ਨੂੰ ਡਿਟੇਨ ਕਰਨ ਵਾਲੀ ਗੱਲ ਹੋ ਗਈ ਇਹ ਤਾਂ। ਥੋੜਾ ਜਿਹਾ ਮੇਰੇ ਹਿਸਾਬ ਨਾਲ ਹਾਂਜੀ ਲੋ ਬਲੋ ਹੀ ਹੈ ਇੱਕ ਕਿਸਮ ਦਾ, ਕਿ ਮਤਲਬ ਇਹ ਕੰਸੀਡਰ ਜ਼ਰੂਰ ਕਰਨਾ ਚਾਹੀਦਾ ਸੀਗਾ ਕਿ ਬੰਦਾ ਰੈਗੂਲਰ ਜਿਹੜੀਆਂ ਅਟੈਂਡੈਂਸ ਆਲਰੇਡੀ ਲਗਾ ਰਿਹਾ ਉਦਾਂ ਹੀ ਆ ਕੇ ਗਿਆ, ਤੁਸੀਂ ਏਦਾਂ ਧੋਖੇ ਨਾਲ ਪਿੱਛੋਂ ਦੀ ਕਰਕੇ ਕਰ ਰਹੇ ਆ। ਮਤਲਬ ਅਮਰੀਕਾ ਦੇ ਹਿਸਾਬ ਨਾਲ ਜਿੱਦਾਂ ਇਸ ਕੰਟਰੀ ਬਾਰੇ ਸੁਣਿਆ ਸਾਰਾ ਹੈ ਨਾ, ਆਂਦਾ ਬੰਦਾ ਉਹ ਵਾਲੀ ਗੱਲ ਨਹੀਂ ਹੁਣ, ਥੋੜਾ ਮਤਲਬ ਇਦਾਂ ਦੀਆਂ ਆਪਣੇ ਦੇਸ਼ਾਂ 'ਚ ਤਾਂ ਆਪਾਂ ਸੁਣੀ ਧੱਕੇ ਵਾਲੀ ਗੱਲ ਆ ਇਹ ਤਾਂ ਫਿਰ ਹੁਣ। ਹਾਂਜੀ ਥੋੜੀ ਜੀ ਹੈਗੀ ਆ, ਮਤਲਬ ਵਧੀਆ ਨਹੀਂ, ਮਤਲਬ ਨਾਟ ਅ ਗੁੱਡ ਇਮੇਜ ਫॉर द ਕੰਟਰੀ ਇਨ ਮਾਈ ਓਪੀਨੀਅਨ। ਜੀ ਹਾਂਜੀ ਅਟਰਨੀ ਟਿਰਕੈਣਾ ਇੱਕ ਕੁਐਸਚਨ ਪੁੱਛ ਸਕਦੀ ਹਾਂ ਤੁਹਾਡੇ ਤੋਂ? ਜੀ ਪੁੱਛੋ। ਹਾਂਜੀ ਹਾਂਜੀ ਜ਼ਰੂਰ। ਹਾਂਜੀ ਇਹ ਪੁੱਛਣਾ ਸੀਗਾ ਜਿੱਦਾਂ ਲਾਈਕ ਫॉर ਐਗਜ਼ਾਮਪਲ ਉਹਨਾਂ ਨੂੰ ਵੀ ਉਹ ਆਪਣਾ ਮਨ ਬਣਾ ਲੈਂਦੇ ਵੀ ਇਹਨਾਂ ਨੂੰ ਵਾਪਸ ਭੇਜਣਾ, ਵੀ ਕਿਸੇ ਹੋਰ ਕੰਟਰੀ 'ਚ ਵੀ ਭੇਜ, ਜਿੱਦਾਂ ਆਪਾਂ ਕੈਨ ਵੀ ਰਿਕੁਐਸਟ ਕਿ ਸਾਨੂੰ ਕੈਨੇਡਾ ਭੇਜ ਦਿਓ, ਸਾਨੂੰ ਮੈਕਸੀਕੋ ਭੇਜ ਦਿਓ ਇੰਸਟੈਡ ਆਫ ਇੰਡੀਆ ਭੇਜਣ ਤੋਂ? ਨਹੀਂ ਉਹਦਾ ਏਦਾਂ ਹੁੰਦਾ, ਦੇਖੋ ਸੋ ਪਹਿਲਾਂ ਤਾਂ ਇਹ ਹੈ ਕਿ ਆਪਾਂ ਜਿਹੜੀ ਮੋਸ਼ਨ ਟੂ ਸਟੇ ਆ ਉਹਦਾ ਦੇਖਣਾ ਕਿੱਦਾਂ ਨਾ, ਸੋ ਸਟੇ ਆਫ ਰਿਮੂਵਲ ਤੇ ਮਤਲਬ ਹੋਪਫੁਲੀ ਯੂ نو 50-50 ਚਾਂਸ, ਮਤਲਬ ਕਿ ਦੇਰ ਇਜ਼ ਅ ਚਾਂਸ ਕਿ ਮੰਨ ਲਓਗੇ ਕਿ ਇਹ ਲੋਕਾਂ ਨੂੰ ਇਦਾਂ ਕਰਨਾ ਹੈ ਨਾ। ਹੁਣ ਇਹਨਾਂ ਨੇ ਕੀ ਹੈ ਕਿ ਪਾਲਿਸੀ ਨਹੀਂ ਬਣਾਈ ਇਹਨਾਂ ਨੇ ਕਿ ਕੀ ਕਰਨਾ, ਟਰੰਪ ਨੇ ਵੀ ਥੋੜਾ ਜਿਹਾ ਕਨਫਿਊਜ਼ ਕਰਤੇ ਸਾਰੇ ਕਿ ਸਾਰਿਆਂ ਨੂੰ ਚੱਕ ਲਓ ਵਾਲਾ ਮਾਹੌਲ ਆ। ਪਰ ਇਹ ਹੈ ਕਿ ਇੰਨੇ ਜ਼ਿਆਦਾ ਲੋਕੀ ਜਿਹੜੇ ਪ੍ਰੋਸੈਸ ਕਰਨੇ ਇਹਨਾਂ ਦੇ ਲਈ ਔਖੇ ਹੋ ਜਾਣੇ ਆ। ਬਟ ਮੰਨ ਲਓ ਜਿਹੜਾ ਜੇ ਕਿ ਉਹ ਕਹਿੰਦੇ ਕਿ ਨਹੀਂ ਮੈਂ ਹੋਰ ਡਿਟੈਂਸ਼ਨ 'ਚ ਨਹੀਂ ਰੁਕਣਾ, ਜੋ ਵੀ ਵਟਐਵਰ ਯੂਰ ਰੀਜ਼ਨ ਕਿ ਉਹ ਡਿਸਾਈਡ, ਤੇ ਫਿਰ ਇਹ ਹੈ ਕਿ ਕੈਨੇਡਾ ਦੇ ਵਿੱਚ ਕੈਨੇਡਾ ਐਕਸੈਪਟ ਨਹੀਂ ਕਰੂਗਾ, ਮੈਕਸੀਕੋ ਵੀ, ਕਿਉਂਕਿ ਉੱਥੇ ਜਾਣ ਲਈ ਤੁਹਾਨੂੰ ਪੇਪਰ ਚਾਹੀਦੇ ਨੇ, ਰੈਲੀਵੈਂਟ ਅਥਾਰਟੀ ਚਾਹੀਦੀ ਹੈ। ਸੋ ਥਰਡ ਕੰਟਰੀ ਦੇ ਵਿੱਚ ਤਾਂ ਹੀ ਤੁਸੀਂ ਰਿਕੁਐਸਟ ਕਰ ਸਕਦੇ ਆ ਜੇ ਤੁਹਾਡੇ ਕੋਲ ਉੱਥੇ ਰਹਿਣ ਦੀ ਪਰਮਿਸ਼ਨ ਹੈ, ਰਾਈਟ? ਤੁਸੀਂ ਉੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਆ, ਤੁਹਾਡੇ ਕੋਲ ਕੋਈ ਹੋਰ ਵੀਜ਼ੇ ਦਾ ਇੰਤਜ਼ਾਮ ਜਿਹੜਾ ਹੋ ਸਕਦਾ। ਤੇ ਅਗੇਨ ਆਮ ਨਾਟ ਅ ਕੈਨੇਡੀਅਨ ਲਾਇਰ, ਆਮ ਨਾਟ ਅ ਲਾਇਰ ਇਨ ਮੈਕਸੀਕੋ। ਵਿਜ਼ਟਰ ਵੀਜ਼ਾ ਨਹੀਂ ਉਹਨਾਂ ਨੇ ਕਾਊਂਟ ਕਰਨਾ, ਜੇ ਕੋਈ ਹੋਰ ਤੁਹਾਡੇ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵਰਕ ਵੀਜ਼ਾ ਜਾਂ ਕੁਝ ਜੇ ਇਦਾਂ ਦਾ ਅਰੇਂਜ ਹੋ ਸਕਦਾ ਤੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ, ਅਦਰਵਾਈਜ਼ ਉਹਨਾਂ ਨੇ ਹੋਮ ਕੰਟਰੀ ਹੀ ਜਿਹੜਾ ਭੇਜਣਾ ਹੁੰਦਾ। ਅੱਛਾ ਭੈਣ ਜੀ ਇੱਕ ਚੀਜ਼ ਦੱਸ ਦਿਓ, ਇਹਨਾਂ ਦੇ ਉੱਤੇ ਰਿਮੂਵਲ ਵੀ ਲੱਗੀ ਹੋਈ ਸੀਗੀ? ਉਹ ਭਾਜੀ ਸਾਡੀ, ਮੈਂ ਐਜ਼ ਅ ਲਾਇਰ ਆਪਣੀ ਥੋੜੀ ਜਿਹੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਸੇਵ ਦੈਟ। ਓਕੇ ਠੀਕ ਹੈ ਭੈਣ ਜੀ। ਓਕੇ ਚਲੋ ਥੈਂਕ ਯੂ ਭੈਣ ਜੀ ਕਾਲ ਦੇ ਲਈ, ਥੈਂਕ ਯੂ। ਤੁਸੀਂ ਜਿਹੜੀ ਉਹ ਚੀਜ਼ ਜਿਹੜੀ ਇਹ ਦੱਸੀ। ਇੱਕ ਮੈਂ ਹੋਰ ਕਮਿਊਨਿਟੀ ਹੈਲਪ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਆਪਣਾ ਕੋਈ ਨਾ ਡੈਸਿਗਨੇਟਡ ਬੰਦਾ ਜਿਹੜਾ ਪੜ੍ਹਿਆ ਲਿਖਿਆ ਹੋਵੇ, ਕਿਉਂਕਿ ਐਵਰੀਥਿੰਗ ਇਜ਼ ਆਨਲਾਈਨ ਵੈਬਸਾਈਟ, ਤੋ ਜਿਹੜਾ ਆਪਣਾ ਡੈਸਿਗਨੇਟ ਕਰੋ ਸਾਰੇ ਜਿਹੜੇ ਕਿ ਤੁਸੀਂ ਉਹਦੇ ਕੋਲ ਤੁਹਾਡੀ ਸਾਰੀ ਇਨਫੋਰਮੇਸ਼ਨ ਹੋਵੇ, ਸੋ ਇਨ ਫਿਊਚਰ ਉਹ ਤੁਹਾਡਾ ਫਾਲੋ ਅਪ ਕਰ ਸਕਦੇ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਭੈਣ ਜੀ ਕਾਲ ਦੇ ਲਈ। ਯੂ ਵੈਲਕਮ ਥੈਂਕ ਯੂ ਜੀ। ਸੋ ਹੋਪਫੁਲੀ ਵਾਪਸ ਆ ਜਾਣ ਭਾਈ, ਪਰਿਵਾਰ ਦੇ ਨਾਲ ਜਿਹੜਾ ਉਹ ਜੁੜਨ। ਇਹ ਤਾਂ ਹੁਣ ਦੇਖੋ ਬਹੁਤ ਵੱਡਾ ਅਟਰਨੀ ਟਿਰਕੈਣਾ ਜੀ, ਇਹ ਜਿਹੜਾ ਹੁਣ ਝਟਕਾ ਆ। 2 ਸਾਲ ਵਾਲੀ ਵੀ ਗੱਲ ਕਰਦੇ ਸੀ, ਇਹ ਤਾਂ ਕਹਿੰਦੇ ਵੀ 10 ਸਾਲ ਹੋ ਗਏ ਸੀ, ਰੈਗੂਲਰ ਹਾਜ਼ਰੀਆਂ ਚੱਲ ਰਹੀਆਂ ਸੀ, ਸੁਪਰਵਿਜ਼ਨ ਸੀ, ਫਿਰ ਵੀ ਜਿਹੜਾ ਡਿਟੈਂਸ਼ਨ ਸੈਂਟਰ 'ਚ ਚੱਕ ਕੇ ਜਿਹੜਾ ਉਹ ਘੱਲ ਦਿੱਤਾ। ਇਹ ਬੜਾ ਔਖਾ ਕੰਮ, ਮਤਲਬ ਕਿ 80-90% ਗੱਲਾਂ ਤਾਂ ਆਪਾਂ ਦੱਸੀ ਦੀਆਂ ਨਹੀਂ ਅਜੇ ਕਿ ਕਿੱਦਾਂ ਮਤਲਬ ਰਿਐਲਿਟੀ ਕੀ ਜਿਹੜੀ ਹੁੰਦੀ ਹੈ, ਕਿਉਂਕਿ ਇਹ ਤਾਂ ਚਲੋ ਭੈਣ ਜੀ ਦੀ ਹਿੰਮਤ ਹੈ ਨਾ ਕਿ ਇਹ ਵੀ ਬੋਲਣਾ ਕਿਸੇ ਦੇ ਵੱਸ ਦੀ ਹੈ ਕਿ ਫੈਮਿਲੀ ਮੈਂਬਰ ਅੰਦਰ ਹੋਵੇ ਜੀ। ਸਹੀ ਗੱਲ। ਤੇ ਮਤਲਬ ਝਟਕਾ ਹੀ ਏਡਾ ਵੱਡਾ ਹੈ ਜੀ, ਬੰਦੇ ਕੋ ਕਈ ਵਾਰੀ ਬੋਲਣ ਟਰਾਮਾ ਹੀ ਲੱਗ ਜਾਂਦਾ ਵੀ ਕੀ ਕਰੇ, ਨਿਆਣਿਆਂ ਦਾ ਕੀ ਹਾਲ ਹੋਊਗਾ। ਹੁਣ ਪਿੱਛੋਂ ਰਹਿ ਹੀ ਪਿੱਛੇ ਇਕੱਲੇ ਗਏ ਆ, ਉਹ ਸਾਰਾ ਕੁਝ ਸਾਂਭਣਾ, ਦੇਖਣਾ, ਕਰਨਾ। ਮੈਂ ਭਾਜੀ ਸਿਰਫ ਤੇ ਸਿਰਫ ਨਾ ਮੈਂ 3-4 ਜਣਿਆਂ ਨੂੰ ਮੈਂ ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਹੁਣ ਨਾ ਮੈਨੂੰ ਸਮਝ ਨਹੀਂ ਆ ਰਹੀ ਸੀ 2-3 ਮਹੀਨੇ ਤੋਂ, ਆਪਾਂ ਤਾਂ ਦੇਖੋ ਕਿ ਕਾਰਡ ਰੱਖੋ, ਰਾਈਟਸ ਰੱਖੋ, ਏਦਾਂ ਹਨਾ, ਤੁਸੀਂ ਸ਼ੋਅ ਦੇਖ ਲਓ, ਸਿੱਧੇ ਗੱਲ। ਸੋ ਕੀ ਸੀਗਾ, ਨਵਾਂ ਟ੍ਰੈਂਡ ਜਿਹਾ ਬੜਾ ਸੀਗਾ ਕਿ ਉਹ ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਸਾਡੇ ਦੁਆਲੇ ਹੀ ਹੋ ਗਏ ਕਿ ਏਦਾਂ। ਫਿਰ ਮੈਂ ਰਿਕੁਐਸਟ ਕੀਤੀ ਉਹਨੂੰ, ਮੈਂ ਕਿਹਾ ਯਾਰ ਏਦਾਂ ਆ ਗਈ, ਸ਼ਾਇਦ ਲੋਕਾਂ ਨੂੰ ਨਾ ਮੈਸੇਜ ਸਹੀ ਜਾ ਨਹੀਂ ਰਿਹਾ, ਰਿਐਲਿਟੀ ਪਤਾ ਨਹੀਂ ਲੱਗ ਰਹੀ ਜਿਹਦੇ ਨਾਲ ਬੀਤ ਰਹੀ ਆ। ਲੋਕੀ ਥੋੜਾ ਜਿਹਾ ਕਈ ਵਾਰੀ ਏਦਾਂ ਕਹਿੰਦੇ ਕਿ ਯਾਰ ਠੀਕ ਆ, ਰੱਬ ਕਿਰਪਾ ਕਰ ਦਊਗਾ, ਡਰਨ ਦੀ ਲੋੜ ਨਹੀਂ। ਮਤਲਬ ਠੀਕ ਆ, ਸਾਰਿਆਂ ਦੇ ਆਪਣੇ ਆਪਣੇ ਬਿਲੀਫ ਆ, ਪਰ ਇਹ ਹੈ ਕਿ ਇੱਕ ਪ੍ਰੈਕਟੀਕੈਲਿਟੀ ਜਿਹੜੀ ਹੁਣ ਜਿੱਧਰ ਨੂੰ ਹਵਾ ਜਿਹੜੀ ਚੱਲੀ ਹੋਈ ਆ,
ਸੋ ਮੈਂ ਇਹਨਾਂ ਨੂੰ 2-3 ਜਣਿਆਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਤੁਸੀਂ ਫਾਰਵਰਡ ਆਓ, ਥੋੜੀ ਜਿਹੀ ਹਿੰਮਤ ਕਰੋ, ਤਾਂ ਹੀ ਜਿਹੜਾ ਨਾ ਕਮਿਊਨਿਟੀ ਦੇ ਵਿੱਚ ਇੱਕ ਮੈਸੇਜ ਕਰਨਾ। ਉਧਰੋਂ ਦੀ ਕੀ ਹੁੰਦਾ ਕਿ ਹੁਣ ਤੁਸੀਂ ਟਿਕਟੋਕ ਤੇ ਜਿਹੜਾ ਦੇਖਦੇ ਆ ਰਾਈਟ, ਹੁਣ ਦੇਖੋ ਹਰੇਕ ਮੈਂ ਵੀ ਜੇ ਪਬਲਿਕ ਫੋਰਮ ਤੇ ਆ, ਆਈ ਸਬਜੈਕਟ ਮਾਈ ਸੈਲਫ ਟੂ ਕ੍ਰਿਟਿਸਿਜ਼ਮ ਕਿ ਠੀਕ ਆ, ਪਰ ਐਂਡ ਆਫ ਦਾ ਡੇ ਮੈਂ ਆਪਣੇ ਓਪੀਨੀਅਨ ਦੇ ਵਿੱਚ ਸਟੈਂਡ ਕਰਦਾ, ਸਟੈਂਡ ਬਿਹਾਈਂਡ ਮਾਈ ਓਪੀਨੀਅਨ ਕਿ ਆ ਮੇਰਾ ਓਪੀਨੀਅਨ ਆ, ਤੁਹਾਨੂੰ ਸਹੀ ਲੱਗੇ ਨਹੀਂ ਸਹੀ ਲੱਗੇ ਕਿੱਦਾਂ। ਪਰ ਇਹਦੇ ਵਿੱਚ ਕਦੀ ਏਦਾਂ ਨਹੀਂ ਕੀਤਾ ਕਿ ਅੱਜ ਤੱਕ ਜਦੋਂ ਆਪਾਂ ਸ਼ੋਅ ਸਾਡੀ ਤੁਹਾਨੂੰ ਪਤਾ ਕਿ ਫੁੱਲ ਜਿਹੜੀ ਜਾਣਕਾਰੀ ਐਕੂਰੇਟ ਉਹ ਰਹੀ ਕਦੀ ਵੀ, ਮਤਲਬ ਕਿ ਉਹ ਇੱਕ ਨਾ ਅੱਜ ਕੱਲ ਸਿੰਪਥੀ ਕਾਰਡ ਜਿਹਾ ਬੜਾ ਚੱਲਿਆ, ਲੋਕਾਂ ਨੂੰ ਐ ਲੱਗਦਾ ਕਿ ਥੋੜੀ ਨਾ ਪੋਜ਼ਿਟਿਵ ਨਿਊਜ਼ ਸੁਣੀਏ, ਪੋਜ਼ਿਟਿਵ ਬੰਦੇ ਦੀ ਗੱਲ ਸੁਣੀਏ, ਉਧਰ ਨੂੰ ਪਤਾ ਨਹੀਂ ਵਧੀਆ ਹੋ ਜਾਣਾ, ਇਹਨਾਂ ਨੇ ਕੁਝ ਜ਼ਿਆਦਾ ਦੱਸ ਦੇਣਾ। ਸੋ ਇਹ ਚੀਜ਼ ਸੀਗੀ ਕਿ ਹੁਣ ਤੁਸੀਂ ਦੇਖੋ ਕਿ ਫੈਮਿਲੀ ਵਾਲਾ ਇੱਕ ਤੁਹਾਡੇ ਮੂਹਰੇ ਰੱਖਤਾ, ਸੋ ਮੈਂ ਸੀਗਾ ਕਿ 3